ਖੰਡੋਜ਼ ਟੀਵੀ ਦੇ ਪ੍ਰੋਗਰਾਮ ਸੰਵਾਦ ਦੇ ਵਿੱਚ ਦਰਸ਼ਕਾਂ ਦਾ ਸਵਾਗਤ। ਦਰਸ਼ਕੋ, ਅਸੀਂ ਹਰ ਰੋਜ਼ ਜਿਹੜੇ ਭਖ ਦੇ ਮੁੱਦੇ ਆ ਉਹ ਪ੍ਰੋਗਰਾਮ ਸੰਵਾਦ ਦੇ ਵਿੱਚ ਲੈ ਕੇ ਤੁਹਾਡੇ ਰੂਬਰੂ ਹੁੰਦੇ ਆ। ਅੱਜ ਜਿਸ ਭਖ ਦੇ ਮੁੱਦੇ ਨੂੰ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਰੂਬਰੂ ਲੈ ਕੇ ਪੇਸ਼ ਹੋ ਰਹੇ ਹਾਂ ਉਹ ਹੈ ਕਰਨਾਟਕ ਦੀ ਸਿਆਸਤ। ਅੱਜ ਤੋਂ 13 ਕੁ ਮਹੀਨੇ ਪਹਿਲਾਂ ਕਰਨਾਟਕ ਵਿਧਾਨ ਸਭਾ ਦੀ ਚੋਣ ਹੋਈ ਤਾਂ ਕੁੱਲ 224 ਮੈਂਬਰੀ ਵਿਧਾਨ ਸਭਾ ਦੇ ਵਿੱਚੋਂ ਜਿਹੜੀ ਬੀਜੇਪੀ ਸੀਗੀ ਉਹ 105 ਸੀਟਾਂ ਜਿੱਤਣ 'ਚ ਕਾਮਯਾਬ ਹੋਈ। ਜੇਡੀਯੂ ਤਕਰੀਬਨ ਜਿਹੜਾ ਜਨਤਾ ਦਲ ਸੈਕੂਲਰ ਸੀਗਾ ਉਹ 40 ਕੁ ਦੇ ਆਸ-ਪਾਸ ਉਹਦੀ ਜਿਹੜੀ ਸੀਗੀ ਉਹ ਗੱਡੀ ਰੁਕ ਗਈ ਤੇ ਕਾਂਗਰਸ ਜਿਹੜੀ ਸੀ ਉਹ 77 ਕੁ ਸੀਟਾਂ ਦੇ ਉੱਪਰ ਰੁਕੀ ਤੇ 2 ਸੀਟਾਂ ਜਿਹੜੀਆਂ ਇੰਡੀਪੈਂਡੈਂਟ ਰਹਿ ਗਏ। ਬਹੁਮਤ ਤੋਂ ਕਿਤੇ ਨਾ ਕਿਤੇ ਜਿਹੜੀ ਬੀਜੇਪੀ ਸੀ ਉਹ ਵੀ ਦੂਰ ਰਹਿ ਗਈ ਤਾਂ ਬੀਜੇਪੀ ਨੇ ਫਿਰ ਵੀ ਬਹੁਮਤ ਨਾ ਹੁੰਦੇ ਹੋਏ ਵੀ ਉੱਥੇ ਆਪਣੀ ਸਰਕਾਰ ਬਣਾਉਣ ਦਾ ਜਿਹੜਾ ਸੀਗਾ ਉਹ ਦਾਅਵਾ ਪੇਸ਼ ਕਰਤਾ। ਦਾਅਵਾ ਜਿਸ ਲੀਡਰ ਦੇ ਅੰਡਰ ਪੇਸ਼ ਕੀਤਾ ਉਸ ਨੂੰ ਕਿਸੇ ਟਾਈਮ ਜਦੋਂ ਬੀਜੇਪੀ ਦੀ ਕਰਨਾਟਕ ਦੇ ਵਿੱਚ ਸਰਕਾਰ ਸੀ ਤਾਂ ਉੱਥੇ ਉਸ ਵੇਲੇ ਬੀਜੇਪੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਸੀ ਕਿ ਇਹ ਸਾਡਾ ਮੁੱਖ ਮੰਤਰੀ ਜਿਹੜਾ ਇਹ ਕਰਪਟ ਹੈ। ਤਾਂ ਬਾਅਦ ਦੇ ਵਿੱਚ ਉਸੇ ਹੀ ਮੁੱਖ ਮੰਤਰੀ ਯੇਦੂਰੱਪਾ ਨੂੰ ਜੇਲ੍ਹ ਵੀ ਜਾਣਾ ਪਿਆ। ਹੁਣ ਇਸ ਵਾਰ ਕੀ ਹੋਇਆ ਕਿ ਯੇਦੂਰੱਪਾ ਨੂੰ ਵਾਪਸ ਪਾਰਟੀ 'ਚ ਲਿਆ ਗਿਆ। ਪਾਰਟੀ ਉਹਦੀ ਲੀਡਰਸ਼ਿਪ 'ਚ ਇਲੈਕਸ਼ਨ ਲੜੀ ਲੇਕਿਨ ਪਾਰਟੀ 105 ਸੀਟਾਂ ਤੋਂ ਅੱਗੇ ਵੱਧ ਨਾ ਸਕੀ। ਕਾਂਗਰਸ ਅਲੱਗ ਲੜੀ ਤੇ ਕਾਂਗਰਸ 77 ਕੁ ਸੀਟਾਂ ਦੇ ਆਸ-ਪਾਸ ਰੁਕ ਗਈ। 2 ਇੰਡੀਪੈਂਡੈਂਟ ਲੈ ਗਏ ਤੇ 40 ਤੇ ਜਨਤਾ ਦਲ ਸੈਕੂਲਰ ਜਿਸ ਦੀ ਅਗਵਾਈ ਸਾਬਕਾ ਪ੍ਰਧਾਨ ਮੰਤਰੀ HD ਦੇਵਗੌੜਾ ਜਿਹੜਾ ਉਹ ਕਰ ਰਹੇ ਸੀ। ਦੇਵਗੌੜਾ ਉਹੀ ਹੈ ਜਿਨ੍ਹਾਂ ਨੇ 1996 ਦੇ ਵਿੱਚ ਕਾਂਗਰਸ ਦੀ ਸਪੋਰਟ ਨਾਲ ਕੇਂਦਰ ਦੇ ਵਿੱਚ ਸਰਕਾਰ ਬਣਾਈ ਸੀ, ਪ੍ਰਧਾਨ ਮੰਤਰੀ ਬਣੇ ਸੀ। ਲੇਕਿਨ 11 ਮਹੀਨੇ ਬਾਅਦ ਉਸੇ ਕਾਂਗਰਸ ਨੇ ਉਸ ਤੋਂ ਸਪੋਰਟ ਵਾਪਸ ਲੈ ਲਈ ਸੀ। ਇਹ ਵੀ ਇੱਕ ਇਤਿਹਾਸ ਬਣਿਆ ਕਿ ਜਿਸ ਪਾਰਟੀ ਨੂੰ ਸਪੋਰਟ ਦਿੱਤੀ ਉਸ ਤੋਂ 11 ਮਹੀਨੇ ਬਾਅਦ ਸਪੋਰਟ ਵਾਪਸ ਲਈ, ਉਸ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਉਤਾਰਿਆ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਦੁਬਾਰਾ ਉਹਨਾਂ ਨੇ ਆਈ ਕਿ ਗੁਜਰਾਲ ਉਸੇ ਹੀ ਪਾਰਟੀ ਦੇ ਜਿਹੜੇ ਕਿ ਉਸੇ ਹੀ ਜਨਤਾ ਦਲ ਦੇ ਉਹ ਲੀਡਰ ਸੀ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਤੇ ਉਹਨਾਂ ਨੂੰ ਫਿਰ ਤਕਰੀਬਨ 10 ਮਹੀਨੇ ਦਾ ਜਿਹੜਾ ਸੀਗਾ ਉਹ ਸਮਾਂ ਦਿੱਤਾ ਉੱਥੇ ਆਪਣੀ ਸਰਕਾਰ ਚਲਾਉਣ ਦਾ। ਇੱਥੇ ਕਿਤੇ ਨਾ ਕਿਤੇ ਦੇਵਗੌੜਾ ਜਿਹੜੇ ਆ ਉਹ ਤੇ ਉਹਦਾ ਪਰਿਵਾਰ ਵੀ ਇਸ ਲਾਲਚ 'ਚ ਆ ਗਿਆ ਤੇ ਉਸ ਲਾਲਚ 'ਚ ਆ ਕੇ ਉਹਨਾਂ ਨੇ ਕਾਂਗਰਸ ਦੇ ਨਾਲ ਇੱਥੇ ਅਲਾਈਅੰਸ ਕਰ ਲਿਆ ਤੇ ਜਿਹੜੀ ਬੀਜੇਪੀ ਸੀ ਉਹ ਜਦੋਂ ਸਦਨ 'ਚ ਆਪਣਾ ਬਹੁਮਤ ਪੇਸ਼ ਨਹੀਂ ਕਰ ਸਕੀ, ਇਹ ਮਸਲਾ ਸੁਪਰੀਮ ਕੋਰਟ ਤੱਕ ਗਿਆ। ਜੋ ਸੁਪਰੀਮ ਕੋਰਟ ਤੱਕ ਗਿਆ ਤਾਂ ਸੁਪਰੀਮ ਕੋਰਟ ਰਾਤ ਨੂੰ ਲੱਗੀ, ਸੁਪਰੀਮ ਕੋਰਟ ਨੇ ਵਰਡਿਕਟ ਦਿੱਤਾ। ਉਸ ਦੇ ਬਿਹਾਫ ਦੇ ਉੱਤੇ ਉੱਥੇ ਜਿਹੜਾ ਸ਼ਕਤੀ ਪ੍ਰਦਰਸ਼ਨ ਜਿਹੜਾ ਹੋਇਆ ਸੀਗਾ ਵਿਧਾਨ ਸਭਾ ਦੇ ਵਿੱਚ ਉੱਥੇ ਬੀਜੇਪੀ ਜਿਹੜੀ ਆ ਉਸ ਤੋਂ ਪਹਿਲਾਂ ਭੱਜ ਗਈ ਤੇ ਬੀਜੇਪੀ ਦਾ ਜਿਹੜਾ ਉੱਥੇ ਮੁੱਖ ਮੰਤਰੀ ਸੀ ਉਹਨੇ ਆਪਣਾ ਅਸਤੀਫਾ ਜਿਹੜਾ ਉਹ ਗਵਰਨਰ ਨੂੰ ਦੇ ਦਿੱਤਾ। ਦੁਬਾਰਾ ਜਿਹੜਾ HD ਦੇਵਗੌੜਾ ਸੀ ਉਹਨਾਂ ਦਾ ਬੇਟਾ ਜਿਹੜਾ ਕੁਮਾਰ ਸਵਾਮੀ ਹੈ ਉਹਦੀ ਅਗਵਾਈ ਦੇ ਵਿੱਚ ਉੱਥੇ ਸਰਕਾਰ ਬਣੀ। ਲੇਕਿਨ ਪਿਛਲੇ 13 ਮਹੀਨਿਆਂ ਤੋਂ ਹੀ ਐਡਾ ਕਾਟੋ ਕਲੇਸ਼ ਜਿਹੜਾ ਉਹ ਸਟੇਟ ਦੇ ਅੰਦਰ ਚੱਲਿਆ ਕਿ ਕਾਂਗਰਸ ਜਿਹੜੀ ਸੀ ਉਹ ਆਪਣੇ MLA ਜਿਹੜੇ ਉਹਨਾਂ ਨੂੰ ਸੰਭਾਲਣ 'ਚ ਨਾਕਾਮਯਾਬ ਰਹੀ। ਜਿਹੜਾ ਕਾਂਗਰਸ ਦਾ ਉੱਥੋਂ ਦਾ ਮੁੱਖ ਮੰਤਰੀ ਰਿਹਾ ਸੀ 5 ਸਾਲ ਸਿੱਧਾਰਮਈਆ, ਉਹ ਕਿਤੇ ਨਾ ਕਿਤੇ ਚਾਹੁੰਦਾ ਸੀ ਕਿ ਮੇਰਾ ਦਾ ਦੁਬਾਰਾ ਲੱਗੇ ਕਿਉਂਕਿ ਉਹਨਾਂ ਦੇ MLAਆਂ ਦੀ ਗਿਣਤੀ ਜ਼ਿਆਦਾ ਸੀ। ਪਰ ਉਸ ਵਿਚਾਰੇ ਦੀ ਆਪਦੀ ਹਾਈ ਕਮਾਂਡ ਦੇ ਅੱਗੇ ਬਹੁਤੀ ਨਾ ਚੱਲੀ ਤੇ ਜਿਹੜੀ 40 ਮੈਂਬਰੀ ਜਨਤਾ ਦਲ ਸੈਕੂਲਰ ਸੀਗੀ ਉਹਨੂੰ ਸਪੋਰਟ ਦੇ ਕੇ ਤੇ ਉੱਥੇ ਕੁਮਾਰ ਸਵਾਮੀ ਜਿਹੜਾ ਉਹਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ। ਹੁਣ ਪਿਛਲੇ 1 ਹਫ਼ਤੇ ਤੋਂ ਬੜਾ ਕਾਟੋ ਕਲੇਸ਼ ਚੱਲਿਆ। ਉਸ ਕਾਟੋ ਕਲੇਸ਼ ਦੇ ਵਿੱਚ 11 ਮੈਂਬਰ, ਪਹਿਲਾਂ 10 ਮੈਂਬਰ ਕਾਂਗਰਸ ਦੇ ਸੀ ਤੇ 3 ਜਿਹੜੇ ਸੀਗੇ ਉਹ ਜਨਤਾ ਦਲ ਸੈਕੂਲਰ ਦੇ ਸੀ, ਜਿਨ੍ਹਾਂ ਨੂੰ ਕਿ ਇੱਕ ਬੀਜੇਪੀ ਦਾ ਮੈਂਬਰ ਪਾਰਲੀਮੈਂਟ ਜਿਸ ਦੀ ਆਪਣੀ ਇੱਕ ਏਅਰਲਾਈਨਸ ਦਾ ਉਸ ਦੇ ਹੈਲੀਕਾਪਟਰ ਦੇ ਰਾਹੀਂ ਉਹਨਾਂ ਨੂੰ ਮੁੰਬਈ ਲਿਜਾਇਆ ਗਿਆ। ਉਹ ਪਿਛਲੇ 1 ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਜਦੋਂ ਤੋਂ ਬੰਬਈ ਬੈਠੇ ਨੇ, ਉੱਥੋਂ ਉਹ ਵਾਪਸ ਨਹੀਂ ਆਏ ਤੇ ਉਹਨਾਂ ਨੇ ਆਪਣੇ MLA ਤੋਂ ਤਿਆਗ ਪੱਤਰ ਦੇ ਦਿੱਤੇ। ਇਸੇ ਦੇ ਦਰਮਿਆਨ ਹੀ ਕੱਲ੍ਹ ਕਾਂਗਰਸ ਦੇ ਹੋਰ MLA ਨੇ ਵੀ ਆਪਣਾ ਅਸਤੀਫਾ ਜਿਹੜਾ ਉਹ ਸਪੀਕਰ ਵਿਧਾਨ ਸਭਾ ਨੂੰ ਦੇ ਦਿੱਤਾ। ਉੱਥੇ ਆ ਕੇ ਜਿਹੜੇ ਕੁਮਾਰ ਸਵਾਮੀ ਸੀਗੇ ਮੁੱਖ ਮੰਤਰੀ ਸੀ ਉਹਨਾਂ ਨੇ
ਆ ਕੇ ਪੂਰੇ ਦੇ ਪੂਰੇ ਜਿੰਨੇ ਉਹਦਾ ਮੰਤਰੀ ਮੰਡਲ ਸੀ ਉਹ ਸਾਰਾ ਹੀ ਭੰਗ ਕਰ ਦਿੱਤਾ ਕਿ ਨਵੇਂ ਸਿਰੇ ਤੋਂ ਜਿਹੜੀ ਆ ਉਹ ਮੰਤਰੀਆਂ ਦੀ ਚੋਣ ਕੀਤੀ ਜਾਏਗੀ, ਚਾਹੇ ਉਹ ਕਾਂਗਰਸ ਦੇ ਆ ਚਾਹੇ ਉਹ ਜਨਤਾ ਦਲ ਸੈਕੂਲਰ ਦੇ ਆ। ਹੁਣ ਇਸ ਸਾਰੇ ਦੇ ਦਰਮਿਆਨ ਇੱਕ ਸਟੇਟਮੈਂਟ ਜਿਹੜੀ ਆ ਉਹ ਵਿਧਾਨ ਸਭਾ ਦੇ ਸਪੀਕਰ ਦੀ ਕੱਲ੍ਹ ਆ ਗਈ ਕਿ ਇਹਦੇ 'ਚੋਂ 8 MLA ਜਿਹੜੇ ਨੇ ਉਹਨਾਂ ਦਾ ਟੈਕਨੀਕਲ ਤੌਰ ਦੇ ਉੱਤੇ ਅਸਤੀਫਾ ਪ੍ਰਵਾਨ ਨਹੀਂ ਕੀਤਾ ਜਾ ਸਕਦਾ, ਕਿ ਉਹ 8 ਮੈਂਬਰਾਂ ਨੇ ਜਿਹੜੀ ਅਸਤੀਫੇ ਦੀ ਲੈਂਗੁਏਜ ਲਿਖੀ ਆ ਉਹ ਠੀਕ ਨਹੀਂ ਲਿਖੀ ਆ। ਕਿਤੇ ਨਾ ਕਿਤੇ ਇੱਥੇ ਆ ਕੇ ਸਿਆਸਤ ਪਾਰੂ ਹੋ ਗਈ ਅਤੇ ਕਾਂਗਰਸ ਜਿਹੜੀ ਆ ਉਹ ਇੱਥੇ ਚਾਹੁੰਦੀ ਤਾਂ ਇਹ ਆ ਕਿ ਜਿਸ ਤਰ੍ਹਾਂ ਵੀ ਆ ਉੱਥੇ ਜਨਤਾ ਦਲ ਸੈਕੂਲਰ ਨਾਲ ਰਲ ਕੇ ਸਾਡੀ ਸਰਕਾਰ ਚੱਲੇ, ਪਰ ਜਨਤਾ ਉੱਥੇ ਕਾਂਗਰਸ ਦੇ ਜਿਹੜੇ MLA ਆ ਉਹ ਆਪਣੀ ਹਾਈ ਕਮਾਂਡ ਦੀ ਬਹੁਤੀ ਗੱਲ ਮੰਨਣ ਲਈ ਤਿਆਰ ਨਹੀਂ ਹੈ। ਔਰ ਇਹ ਅੱਜ ਦੇ ਤਰੀਕ ਦੇ ਵਿੱਚ ਉੱਥੇ ਜਿਹੜੇ 13 MLA ਨੇ ਉਹ ਮਹਾਰਾਸ਼ਟਰ 'ਚ ਬੈਠੇ ਨੇ, ਇੱਕ MLA ਜਿਹੜਾ ਉਹ ਅਸਤੀਫਾ ਦੇ ਕੇ ਉਹ ਇਸ ਵੇਲੇ ਕਰਨਾਟਕ 'ਚ ਹੀ ਬੈਠਾ, ਲੇਕਿਨ ਕਰਨਾਟਕ ਤੋਂ ਬਾਹਰ ਨਹੀਂ ਗਿਆ। ਲੇਕਿਨ ਉਹਨੇ ਕਹਿ ਦਿੱਤਾ ਕਿ ਮੈਂ ਆਪਣੇ ਅਸਤੀਫਾ ਦੇ ਦਿੱਤਾ MLA-ਸ਼ਿਪ ਤੋਂ, ਮੈਂ ਇਸ ਦੁਬਾਰਾ ਇਲੈਕਸ਼ਨ ਹੋਵੇ ਮੈਂ ਲੜਾਂ ਨਾ ਲੜਾਂ ਉਹ ਬਾਅਦ ਦੀ ਗੱਲ ਆ, ਪਰ ਮੇਰਾ ਅਸਤੀਫਾ ਜਿਹੜਾ ਉਹ ਪ੍ਰਵਾਨ ਕੀਤਾ ਜਾਵੇ। ਹੁਣ ਇੱਥੇ ਜੇ BJP ਨੇ ਸਿਆਸਤ ਕੀਤੀ ਆ, ਰਾਜ ਸਭਾ ਅਤੇ ਲੋਕ ਸਭਾ ਦੋਨਾਂ ਸਦਨਾਂ ਦੇ ਵਿੱਚ ਕਾਂਗਰਸ ਨੇ ਰੱਜ ਕੇ ਹੰਗਾਮਾ ਕੀਤਾ ਕਿ BJP ਉੱਥੇ ਸਾਡੀ ਸਰਕਾਰ ਜਿਹੜੀ ਆ ਕੋਲੀਸ਼ਨ ਆ ਉਹਨੂੰ ਤੋੜਨਾ ਚਾਹੁੰਦੀ ਆ। ਇਹਦੇ 'ਚ ਕੋਈ ਦੋ ਰਾਇ ਨਹੀਂ, ਸਿਆਸਤ ਤਾਂ ਹੋਈ ਆ, ਤੋੜਨਾ ਚਾਹੁੰਦੀ ਆ। ਪਰ ਕਿਤੇ ਨਾ ਕਿਤੇ ਕਾਂਗਰਸ ਜਿਹੜੀ ਆ, ਕਾਂਗਰਸ ਵੀ ਆਪਣੇ MLA ਨੂੰ ਸਾਂਭਣ 'ਚ ਕਾਮਯਾਬ ਨਹੀਂ ਹੋ ਰਹੀ। ਕਾਂਗਰਸ ਵੀ ਚਾਹੁੰਦੀ ਆ ਕਿ ਜੇ ਉਹਦੇ MLA ਚਾਹੁੰਦੇ ਜਿੰਨਾ ਜਲਦੀ ਹੋਵੇ ਸਾਨੂੰ ਸਾਰਿਆਂ ਨੂੰ ਹੀ ਮੰਤਰੀ ਦਾ ਅਹੁਦਾ ਮਿਲੇ, ਜਿਹੜਾ ਕਿ ਪੋਸੀਬਲ ਨਹੀਂ ਹੈ। ਜਿਹੜਾ ਕਿ ਸਿਰਫ 15% ਟੋਟਲ ਜਿਹੜੀ ਸਟਰੈਂਥ ਆ ਉਹਦਾ 15% ਆ, ਅਤੇ ਉਹਦੇ ਹਿਸਾਬ ਨਾਲ ਮੰਤਰੀ ਬਣਨੇ ਨੇ ਅਤੇ ਸਾਰਿਆਂ ਨੂੰ ਮੰਤਰੀ ਜਿਹੜਾ ਉਹ ਬਣਾਇਆ ਨਹੀਂ ਜਾ ਸਕਦਾ। ਜਾਂ ਤਾਂ ਇਸ ਤਰ੍ਹਾਂ ਦਾ ਹੁੰਦਾ ਜਿਸ ਤਰ੍ਹਾਂ BJP ਨੇ ਗੋਆ ਦੇ ਵਿੱਚ ਜਿਹੜੀ ਆ ਉਹ ਇੱਕ ਬੜੀ ਵੱਡੀ ਗੇਮ ਜਿਹੜੀ ਸੀਗੀ ਉਹ ਖੇਡੀ ਸੀਗੀ। ਗੋਆ ਦੇ ਵਿੱਚ ਕੀ ਹੋਇਆ ਕਿ ਗੋਆ ਦੇ ਵਿੱਚ 40 ਮੈਂਬਰੀ ਵਿਧਾਨ ਸਭਾ ਸੀ, ਜਿਹਦੇ 'ਚੋਂ BJP ਨੂੰ ਕੇਵਲ ਅਤੇ ਕੇਵਲ 17 ਸੀਟਾਂ ਆਈਆਂ ਸੀ। ਉਹਨਾਂ ਨੇ ਇੱਕ GPP ਪਾਰਟੀ ਸੀ ਉਹਦੇ 3 MLA ਅਤੇ 3 ਆਜ਼ਾਦ ਜਿਹੜੇ ਉਹ 6 ਲੈ ਲਏ, 6 ਨੂੰ ਹੀ ਮੰਤਰੀ ਬਣਾ ਦਿੱਤਾ ਅਤੇ CM ਜਿਹੜਾ ਸੀ ਉਹ BJP ਦਾ ਬਣ ਗਿਆ। ਅਤੇ ਉੱਥੇ ਜਿਹੜਾ ਸਪੀਕਰ ਅਤੇ ਡਿਪਟੀ ਸਪੀਕਰ ਸੀਗੇ ਉਹ ਦੋਨੋਂ BJP ਨੇ ਆਪਣੇ ਬਣਾ ਲਏ। ਅਤੇ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਸੀ ਉਹਦੇ 15 ਸੀ, ਅਤੇ ਉੱਥੇ ਇੱਕ NCP ਦਾ ਸੀ ਅਤੇ ਇੱਕ MGP ਦਾ ਸੀ। ਉਹ ਜਿਹੜੇ 17 ਉਹ ਵਿਚਾਰੇ ਆਪੋਜੀਸ਼ਨ 'ਚ ਬੈਠੇ, ਲੇਕਿਨ ਉੱਥੇ BJP ਜਿਹੜੀ ਉਹ ਸਰਕਾਰ ਚਲਾਉਣ 'ਚ ਕਾਮਯਾਬ ਹੋ ਗਈ। ਹੁਣ ਇੱਥੇ ਸਵਾਲ ਖੜਾ ਹੁੰਦਾ ਕਿ ਕਾਂਗਰਸ ਦੋਸ਼ੀ ਆ ਕਿ BJP ਦੋਸ਼ੀ ਆ। ਕਿਤੇ ਨਾ ਕਿਤੇ ਆ ਕੇ ਦੋਨੋਂ ਪਾਰਟੀਆਂ ਹੀ ਕਿਤੇ ਨਾ ਕਿਤੇ ਇਸ ਕਟਹਿਰੇ 'ਚ ਖੜੀਆਂ ਨੇ ਕਿ ਜਿਹੜੀਆਂ ਆਪੋ ਆਪਣੇ ਸਮਾਂ ਜਿਹੜਾ ਉਹ ਜਿੱਥੇ ਉਹਨਾਂ ਨੂੰ ਵਰਡਿਕ ਨਹੀਂ ਮਿਲਿਆ ਹੋਇਆ, ਪਬਲਿਕ ਦਾ ਸਮਰਥਨ ਨਹੀਂ ਮਿਲਿਆ ਹੋਇਆ, ਪਬਲਿਕ ਨੇ ਬਹੁਮਤ ਨਹੀਂ ਦਿੱਤਾ, ਉਸ ਦੇ ਬਾਵਜੂਦ ਜਿਹੜਾ ਉਹ ਆਪਣੀਆਂ ਸਰਕਾਰਾਂ ਜਿਹੜੀਆਂ ਉਹ ਚਲਾਉਣਾ ਚਾਹੁੰਦੀਆਂ ਨੇ। ਇਹੀ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਆ ਉਹ ਕਮੀ ਆ ਕਿ ਉਹ ਵਾਰ-ਵਾਰ ਚਾਹੁੰਦੀਆਂ ਨੇ ਕਿ ਸਾਡੀ ਸਰਕਾਰ ਬਣੇ। ਹੁਣ ਇੱਥੇ ਹਾਲਾਤਾਂ ਇਹ ਨੇ ਕਿ ਇਹ ਅੱਜ ਪਹਿਲੀ ਵਾਰ ਨਹੀਂ ਹੋਇਆ ਕਿ ਇਹ ਜਿਹੜੀ ਆ ਕਰਨਾਟਕ ਦੀ ਸਰਕਾਰ ਜਿਹੜੀ ਆ ਉਹਨੂੰ ਤੋੜਨ ਦੀ ਤਿਆਰੀ ਕੀਤੀ ਗਈ। ਇਸ ਤੋਂ ਪਹਿਲਾਂ ਵੀ ਬਹੁਤ ਹੋਈਆਂ ਨੇ। ਇਸ ਤੋਂ ਪਹਿਲਾਂ 1977 'ਚ ਹਰਿਆਣੇ ਦੇ ਵਿੱਚ ਚੌਧਰੀ ਦੇਵੀ ਲਾਲ ਸੀਗੇ, ਉਹਨਾਂ ਦੀ ਅਗਵਾਈ ਦੇ ਵਿੱਚ ਜਨਤਾ ਪਾਰਟੀ ਦੀ ਸਰਕਾਰ ਬਣੀ ਸੀ। ਜਿਹੜਾ ਅੱਜ ਜਨਤਾ ਦਲ ਜਿਹੜਾ ਸੈਕੂਲਰ ਦੇਵਗੌੜੇ ਦੀ ਅਗਵਾਈ 'ਚ ਬਣਿਆ, ਉਸ ਵੇਲੇ ਸਾਰੇ ਦੀ ਸਾਰੀ ਜਨਤਾ ਪਾਰਟੀ ਹੋਇਆ ਕਰਦੀ ਸੀ, ਉਹਦੀ ਅਗਵਾਈ 'ਚ ਬਣੀ। ਲੇਕਿਨ ਸਾਲ ਡੇਢ ਸਾਲ ਬਾਅਦ ਉਹਨੂੰ ਉਤਾਰ ਕੇ ਉਹਦੀ ਜਗ੍ਹਾ 'ਤੇ ਭਜਨ ਲਾਲ ਨੂੰ ਜਿਹੜਾ ਸੀ ਉਹ ਹਰਿਆਣੇ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ। ਲੇਕਿਨ 1980 ਆਇਆ, ਭਜਨ ਲਾਲ ਪੂਰੇ ਦੀ ਪੂਰੀ ਕੈਬਨਿਟ ਤੇ ਸਾਰੇ MLA ਲੈ ਕੇ ਕਾਂਗਰਸ 'ਚ ਸ਼ਾਮਲ ਹੋ ਗਿਆ, ਪੂਰੀ ਸਰਕਾਰ ਹੀ ਉਹਨੇ ਚੇਂਜ ਕਰ ਦਿੱਤੀ ਗਈ। ਇਹ ਵੀ ਇੱਕ ਕੋਈ ਛੋਟੀ ਖੇਡ ਨਹੀਂ ਸੀ। ਇੱਥੇ ਹੀ ਇਕੱਲਾ ਨਹੀਂ ਰੁਕਿਆ, ਇੰਦਰਾ ਗਾਂਧੀ ਪਾਵਰ 'ਚ ਆਈ 1980 'ਚ ਦੁਬਾਰਾ, ਤਾਂ ਉਹਨੇ J&K 'ਚ ਉਸ ਵੇਲੇ ਫਾਰਕ ਅਬਦੁੱਲਾ ਦੀ ਅਗਵਾਈ 'ਚ ਸਰਕਾਰ ਸੀ, ਅਤੇ ਉਹਨੇ ਕਿਤੇ ਨਾ ਕਿਤੇ ਐਸੀ ਗੇਮ ਖੇਡੀ ਕਿ ਉੱਥੇ ਫਾਰਕ ਅਬਦੁੱਲਾ ਦੀ ਅਗਵਾਈ 'ਚ ਬਣੀ ਹੋਈ ਸਰਕਾਰ ਜਿਹੜੀ ਸੀ ਉਹਦੀ ਜਗ੍ਹਾ 'ਤੇ ਰਾਤੋਂ ਰਾਤ ਨਵੇਂ ਮੁੱਖ ਮੰਤਰੀ ਨੂੰ ਸਹੁੰ ਚੁਕਾ ਦਿੱਤੀ। ਜਦੋਂ ਬਹੁਮਤ ਸਾਬਤ ਕਰਨ ਦੀ ਵਾਰੀ ਆਈ ਤਾਂ ਉੱਥੇ ਜਿਹੜੇ ਫਾਰਕ ਅਬਦੁੱਲਾ ਸੀ ਉਹਦੀ ਪਾਰਟੀ ਫਿਰ ਬਹੁਮਤ ਸਾਬਤ ਕਰ ਗਈ, ਲੇਕਿਨ ਜਿਹਨੂੰ ਮੁੱਖ ਮੰਤਰੀ ਬਣਾਇਆ ਸੀ ਉਹ ਆਪਣਾ ਬਹੁਮਤ ਸਾਬਤ ਕਰਨ 'ਚ ਅਸਫਲ ਰਿਹਾ, ਅਤੇ ਕਿਤੇ ਨਾ ਕਿਤੇ 15-18 ਦਿਨ ਬਾਅਦ ਉਹਦੀ ਸਰਕਾਰ ਜਿਹੜੀ ਸੀਗੀ ਉਹ ਗਿਰ ਗਈ ਅਤੇ ਫਾਰਕ ਅਬਦੁੱਲਾ ਦੁਬਾਰਾ ਉੱਥੇ ਮੁੱਖ ਮੰਤਰੀ ਬਣਿਆ। ਇਹ ਪਹਿਲੀ ਵਾਰ ਨਹੀਂ, ਇਸ ਤੋਂ ਪਹਿਲਾਂ ਇੱਕ ਵਾਰ 1980 ਦੇ ਦੌਰ ਦੇ ਵਿੱਚ NT ਰਾਮਾ ਰਾਓ ਜਦੋਂ ਆਂਧਰਾ ਪ੍ਰਦੇਸ਼ ਦਾ ਮੁੱਖ ਮੰਤਰੀ ਸੀ, ਉੱਥੇ ਵੀ ਰਾਤੋਂ ਰਾਤ ਮੁੱਖ ਮੰਤਰੀ ਚੇਂਜ ਕੀਤਾ ਗਿਆ ਸੀ। ਮੁੱਖ ਮੰਤਰੀ ਚੇਂਜ ਕਰਕੇ ਜਿਹਨੂੰ ਨਵਾਂ ਮੁੱਖ ਮੰਤਰੀ ਬਣਾਇਆ ਗਿਆ, NT ਰਾਮਾ ਰਾਓ ਆਪਣੇ ਪੂਰੇ ਦੇ ਪੂਰੇ MLA ਜਿਹੜੇ ਸੀ ਉਹ 2 ਬੱਸਾਂ ਭਰ ਕੇ ਉੱਥੋਂ ਸਟੇਟ ਤੋਂ ਬਾਹਰ ਚਲਾ ਗਿਆ।
ਲੇਕਿਨ ਵਾਪਸ ਉਦੋਂ ਆਇਆ ਜਦੋਂ ਬਹੁਮਤ ਸਾਬਤ ਕਰਨ ਦੀ ਵਾਰੀ ਆਈ ਤੇ ਐਨਟੀ ਰਾਮਾ ਰਾਓ ਨੇ ਹੀ ਦੁਬਾਰਾ ਬਹੁਮਤ ਸਾਬਤ ਕੀਤਾ ਤੇ ਜਿਹੜੇ ਨੂੰ ਮੁੱਖ ਮੰਤਰੀ ਐਨਟੀ ਰਾਮਾ ਰਾਓ ਦਾ ਖਾਸ ਰਿਸ਼ਤੇਦਾਰ ਸੀ, ਨਜ਼ਦੀਕੀ ਰਿਸ਼ਤੇਦਾਰ ਜਿਹਨੂੰ ਬਣਾਇਆ ਸੀ, ਉਹ ਬਹੁਮਤ ਨਹੀਂ ਸਾਬਤ ਕਰ ਸਕਿਆ ਤੇ ਉਹਨੂੰ ਪਾਵਰ ਤੋਂ ਜਿਹੜਾ ਸੀਗਾ ਉਹ ਹੱਥ ਧੋਣੇ ਪਏ ਤੇ ਉਹ ਇਸ ਸੱਤਾ ਤੋਂ ਬਾਹਰ ਚਲਾ ਗਿਆ। ਹੁਣ ਕਿਹੜੇ ਸਟੇਟ ਦੀ ਗੱਲ ਕਰੀਏ, ਇਹ ਪ੍ਰਥਾ ਕਿਉਂ ਚੱਲੀ ਆ? 1912 ਦੇ ਵਿੱਚ ਜਦੋਂ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਵਾਪਸੀ ਕੀਤੀ, ਉਸ ਵੇਲੇ ਪੰਜਾਬ 'ਚ ਵੀ ਇੱਕ ਪ੍ਰਥਾ ਚੱਲੀ ਸੀ ਕਿ ਮੋਗੇ ਤੋਂ ਜੋਗਿੰਦਰਪਾਲ ਜੈਨ MLA ਸੀ, ਉਹਦੇ ਉੱਤੇ ਕਰਪਸ਼ਨ ਦੇ ਬਹੁਤ ਦੋਸ਼ ਸੀ, ਤਾਂ ਉਹਨੂੰ ਕਾਂਗਰਸ ਵੱਲੋਂ ਅਸਤੀਫਾ ਦਿਵਾਇਆ ਗਿਆ ਤੇ ਉਸੇ ਹੀ MLA ਨੂੰ ਚੇਅਰਮੈਨ ਵੀ ਬਣਾਇਆ ਗਿਆ ਤੇ ਨਾਲ ਦੀ ਨਾਲ ਹੀ ਉਹਨੂੰ ਅਕਾਲੀ ਦਲ ਦੀ ਟਿਕਟ ਦੇ ਕੇ ਉਸੇ ਹੀ ਮੋਗੇ ਹਲਕੇ ਤੋਂ ਦੁਬਾਰਾ MLA ਬਣਾਇਆ ਗਿਆ। ਇੱਥੇ ਨਹੀਂ ਗੱਲ ਰੁਕੀ। ਉਸ ਤੋਂ ਬਾਅਦ ਤਲਵੰਡੀ ਸਾਬੋ ਬਠਿੰਡੇ ਜ਼ਿਲ੍ਹੇ ਦਾ ਹਲਕਾ, ਉੱਥੇ ਜੀਤ ਮਹਿੰਦਰ ਸਿੰਘ ਸਿੱਧੂ ਸੀ, ਉਹਦੇ ਤੇ ਵੀ ਕਰਪਸ਼ਨ ਦੇ ਦੋਸ਼ ਸੀ, ਉਹਦੇ ਤੋਂ ਵੀ ਅਸਤੀਫਾ ਦਿਵਾਇਆ ਗਿਆ। ਅਸਤੀਫਾ ਦਿਵਾ ਕੇ ਦੁਬਾਰਾ ਉਹਨੂੰ ਅਕਾਲੀ ਦਲ ਦੀ ਜਿਹੜੀ ਸੀ ਉਹ ਟਿਕਟ ਦੇ ਉੱਤੇ ਉੱਥੋਂ MLA ਬਣਾਇਆ ਗਿਆ। ਜਿਸ ਪਾਰਟੀ ਦੀ ਜਿੱਥੇ ਵੀ ਸਰਕਾਰ ਹੁੰਦੀ ਆ, ਉਹਦਾ ਜੋ ਵੀ ਵਾਹ ਵੇਲਾ ਚੱਲਦਾ, ਜਿੱਥੋਂ ਤੱਕ ਚੱਲਦਾ, ਉਹ ਆਪਣੀ ਪੂਰੀ ਵਾਹ ਲਾਉਂਦੀ ਆ ਤੇ ਉਹ ਚਾਹੁੰਦੀ ਆ ਕਿ ਸਾਡੀ ਹੀ ਸਰਕਾਰ ਹੋਵੇ, ਬਾਕੀ ਕੋਈ ਵੀ ਜਿਹੜਾ ਉਹ ਇੱਥੇ ਨਾ ਦਿਖੇ। ਜਿਸ ਤਰ੍ਹਾਂ ਹੁਣ ਨਰਿੰਦਰ ਮੋਦੀ ਦੀ ਅਗਵਾਈ 'ਚ ਸੈਂਟਰ ਦੇ ਵਿੱਚ ਜਿਹੜੀ ਕੇਂਦਰ 'ਚ ਸਰਕਾਰ ਬਣੀ ਆ, ਉਹਦਾ ਇੱਕੋ ਹੀ ਆ ਕਿ ਸਾਰੀਆਂ ਸਟੇਟਾਂ ਜਿਹੜੀਆਂ ਉਹ ਸਾਡੇ ਕਬਜ਼ੇ 'ਚ ਆ ਜਾਣ। ਇਸੇ ਕਰਕੇ ਉਹ ਪੱਛਮੀ ਬੰਗਾਲ ਨੂੰ ਮਮਤਾ ਬੈਨਰਜੀ ਦੇ ਮਗਰ ਬੁਰੀ ਤਰ੍ਹਾਂ ਨਾਲ ਪਏ ਹੋਏ ਨੇ। ਇਸੇ ਤਰ੍ਹਾਂ ਦੇ ਨਾਲ ਉਹ ਹਰਿਆਣਾ ਜਿਹੜਾ ਉਹਨੂੰ ਤਾਂ ਉਹ ਆਲਰੇਡੀ ਕੈਪਚਰ ਕਰ ਚੁੱਕੇ, ਉਹ ਦਿੱਲੀ ਦੇ ਵਿੱਚ ਜਿਹੜਾ ਉਹ ਅਰਵਿੰਦ ਕੇਜਰੀਵਾਲ ਦੇ ਮਗਰ ਪਏ ਹੋਏ ਨੇ। ਉਹ ਕੇਰਲ 'ਚ ਪੈਰ ਲਾਉਣਾ ਚਾਹੁੰਦੇ ਨੇ ਜਿੱਥੇ ਉਹਨਾਂ ਦੇ ਪੈਰ ਨਹੀਂ ਲੱਗਦੇ। ਕਰਨਾਟਕ ਦੀ ਉਦਾਹਰਨ ਸਾਹਮਣੇ ਆ ਗਈ। ਇਹਦੇ ਬਾਅਦ 2 ਸਟੇਟਾਂ ਹੋਰ ਨੇ, ਉਹਨਾਂ ਦੋਨਾਂ ਦੇ ਵਿੱਚ ਕੀ ਹੋਇਆ ਕਿ ਜਿਹੜਾ ਮੱਧ ਪ੍ਰਦੇਸ਼ ਸੀਗਾ, ਮੱਧ ਪ੍ਰਦੇਸ਼ ਦੇ ਵਿੱਚ 230 ਮੈਂਬਰੀ ਵਿਧਾਨ ਸਭਾ ਦੀ ਚੋਣ ਹੋਈ, 1 ਮੈਂਬਰ ਨੋਮੀਨੇਟ ਹੁੰਦਾ। ਇਹ ਤੇ ਕਾਂਗਰਸ ਦੇ ਕੁੱਲ 114 MLA ਜਿਹੜੇ ਉਹ ਜਿੱਤੇ। 114 ਦੇ ਨਾਲ ਸਰਕਾਰ ਨਹੀਂ ਸੀ ਬਣ ਸਕਦੀ। ਉੱਥੇ BSP ਦੇ 2 ਸੀ, ਸਮਾਜਵਾਦੀ ਪਾਰਟੀ ਦੇ 2 ਸੀ ਤੇ ਇੰਡੀਪੈਂਡੈਂਟ 4 ਸੀ। ਉਹਨਾਂ ਸਾਰਿਆਂ ਨੂੰ ਲੈ ਕੇ ਕਾਂਗਰਸ ਨੇ ਸਰਕਾਰ ਬਣਾਈ। ਹੁਣ BJP ਉੱਥੇ BSP ਦੇ, SP ਦੇ ਤੇ ਇੰਡੀਪੈਂਡੈਂਟ ਨੂੰ ਖਿੱਚ ਕੇ ਉਹਨਾਂ ਦੀ ਸਰਕਾਰ ਸੁੱਟਣ 'ਚ ਲੱਗੀ ਹੋਈ ਕਿ ਜਿੰਨਾ ਜਲਦੀ ਹੋਵੇ ਉੱਥੇ ਕਮਲਨਾਥ ਦੀ ਅਗਵਾਈ 'ਚ ਬਣੀ ਹੋਈ ਸਰਕਾਰ ਜਿਹੜੀ ਆ ਉਹਨੂੰ ਗਿਰਾ ਦਿੱਤਾ ਜਾਵੇ ਤੇ BJP ਜਿਹੜੀ ਆ ਉੱਥੇ ਦੁਬਾਰਾ ਪਾਵਰ 'ਚ ਆ ਜਾਵੇ। ਕਿਉਂਕਿ BJP ਨੇ ਉੱਥੇ 15 ਸਾਲ ਲਗਾਤਾਰ ਰਾਜ ਕੀਤਾ ਕਿ ਪਹਿਲੀ ਵਾਰ ਆ ਕਿ BJP 15 ਸਾਲਾਂ ਬਾਅਦ ਉੱਥੇ ਰਾਜ ਤੋਂ ਜਿਹੜੀ ਆ ਪਾਵਰ ਤੋਂ ਬਾਹਰ ਹੋਈ ਆ। ਇਸੇ ਤਰ੍ਹਾਂ ਦੇ ਨਾਲ ਹੀ ਰਾਜਸਥਾਨ ਦੇ ਵਿੱਚ 200 ਮੈਂਬਰੀ ਵਿਧਾਨ ਸਭਾ ਜਿਸ 'ਚ 199 ਮੈਂਬਰ ਜਿਹੜੇ ਉਹ ਚੁਣ ਕੇ ਆਉਂਦੇ ਆ। ਇੱਥੇ ਵੀ ਕਾਂਗਰਸ ਬਹੁਮਤ ਤੋਂ ਇੱਕ ਅੰਕੜਾ ਪਿੱਛੇ ਰਹਿ ਗਈ, ਕੇਵਲ 99 ਸੀਟਾਂ ਆਈਆਂ। ਉਹਨਾਂ ਨੇ ਇੱਥੇ BSP ਦੀ ਤੇ ਇੱਕ BSP ਦਾ ਕੈਂਡੀਡੇਟ ਸੀ ਤੇ ਨਾਲ ਉਹਨਾਂ ਨੇ ਇੰਡੀਪੈਂਡੈਂਟ ਨੂੰ ਲੈ ਕੇ ਇੱਥੇ ਆਪਣੀ ਸਰਕਾਰ ਬਣਾਈ। ਹੁਣ ਇਸ ਵਕਤ BSP ਨੂੰ ਤੇ ਇੰਡੀਪੈਂਡੈਂਟ ਨੂੰ ਖਿੱਚਣ ਦੇ ਲਈ ਪੂਰਾ ਵਾਸਤਾ ਜਿਹੜਾ ਉਹ ਇਸ ਵੇਲੇ ਲੱਗਾ ਹੋਇਆ BJP ਦਾ ਕਿ ਕਿਹੜਾ ਹੋਵੇ ਕਿ ਰਾਜਸਥਾਨ ਜਿਹੜਾ ਉੱਥੇ ਵੀ ਕਾਂਗਰਸ ਜਿਹੜੀ ਆ ਉਹ ਆਪਣਾ ਜਿਹੜਾ ਉਹਦਾ ਬਹੁਮਤ ਆ ਉਸ ਤੋਂ ਪਛੜ ਜਾਵੇ ਤੇ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਉੱਥੇ ਦੁਬਾਰਾ ਆਪਣੀ ਸਰਕਾਰ ਜਿਹੜੀ ਉਹ ਬਣਾਉਣ 'ਚ ਕਾਮਯਾਬ ਹੋ ਜਾਈਏ। ਇੱਥੇ ਵੀ ਇਹੀ ਸਿਆਸਤ ਜਿਹੜੀ ਆ ਉਹ ਖੇਡੀ ਜਾ ਰਹੀ ਆ। ਇੱਥੇ ਹੀ ਆ ਕੇ ਨਹੀਂ ਗੱਲ ਰੁਕਦੀ। ਉੱਤਰ ਪ੍ਰਦੇਸ਼ ਸੀ, ਘੱਟੋ ਘੱਟ 4 ਵਾਰ ਉੱਤਰ ਪ੍ਰਦੇਸ਼ ਦੇ ਵਿੱਚ ਇਹ ਇਤਿਹਾਸ ਜਿਹੜਾ ਇਹ ਦੁਹਰਾਇਆ ਗਿਆ। 1996 ਦੇ ਵਿੱਚ ਬਹੁਜਨ ਸਮਾਜ ਪਾਰਟੀ ਤੇ ਕਾਂਗਰਸ ਨੇ ਪਹਿਲੀ ਵਾਰ ਅਲਾਈਅੰਸ ਕਰਕੇ ਇਲੈਕਸ਼ਨ ਲੜੀ। ਉੱਥੇ ਬਹੁਜਨ ਸਮਾਜ ਪਾਰਟੀ ਨੇ ਇਲੈਕਸ਼ਨ ਲੜਨ ਤੋਂ ਬਾਅਦ ਜੋ ਬਹੁਮਤ ਨਹੀਂ ਆਇਆ, BJP ਤੇ ਸਮਾਜਵਾਦੀ ਪਾਰਟੀ ਵੀ ਦੋਨੋਂ ਜਿਹੜੀਆਂ ਸੀਗੀਆਂ ਉਹ ਬਹੁਮਤ ਤੋਂ ਦੂਰ ਰਹਿ ਗਈਆਂ, ਤਾਂ ਉਸ ਵੇਲੇ ਬਹੁਜਨ ਸਮਾਜ ਪਾਰਟੀ ਨੇ ਉੱਥੇ ਜਿਹੜੀ BJP ਸੀ ਉਹਦੇ ਨਾਲ ਰਲ ਕੇ ਸਰਕਾਰ ਬਣਾ ਲਈ। ਉਸ ਤੋਂ ਬਾਅਦ ਫਿਰ ਬਾਈ ਇਲੈਕਸ਼ਨ ਆਈਆਂ, ਉਹਦੇ ਵਿੱਚ ਫਿਰ ਉਹਨੇ BJP ਨਾਲ ਰਲ ਕੇ ਇਲੈਕਸ਼ਨ ਲੜੀ, ਲੇਕਿਨ BJP ਤੇ ਬਹੁਜਨ ਸਮਾਜ ਪਾਰਟੀ ਜਿਹੜੀ ਸੀਗੀ ਉਹ ਬਹੁਮਤ ਤੋਂ ਦੂਰ ਰਹਿ ਗਈ ਤੇ ਉਹਨੇ ਸਮਾਜਵਾਦੀ ਪਾਰਟੀ ਨਾਲ ਰਲ ਕੇ ਸਰਕਾਰ ਬਣਾਈ। ਕਿਤੇ ਨਾ ਕਿਤੇ ਇਹੋ ਜਿਹੀਆਂ ਗੇਮਾਂ ਜਿਹੜੀਆਂ ਉਹ ਦਿਨ ਬ ਦਿਨ ਚੱਲਦੀਆਂ। ਜਿਸ ਪਾਰਟੀ ਨਾਲ ਅਲਾਈਅੰਸ ਕਰਕੇ ਤੁਸੀਂ ਇਲੈਕਸ਼ਨ ਲੜਦੇ ਹੋ, ਜਦੋਂ ਸਰਕਾਰ ਬਣਾਉਣ ਦੀ ਵਾਰੀ ਆਉਂਦੀ ਆ ਉਸੇ ਪਾਰਟੀ ਤੋਂ ਬਾਹਰ ਹੋ ਜਾਂਦੇ ਹੋ, ਜਾਂ ਜਿਸ ਪਾਰਟੀ ਦੇ ਵਿਰੁੱਧ ਇਲੈਕਸ਼ਨ ਲੜਦੇ ਹੋ ਉਸੇ ਪਾਰਟੀ ਨਾਲ ਦੁਬਾਰਾ ਅਲਾਈਅੰਸ ਕਰਕੇ ਤੁਸੀਂ ਸਰਕਾਰ ਬਣਾਉਂਦੇ, ਜਿੱਦਾਂ ਦਾ ਕਿ ਹੁਣ ਇਸ ਵੇਲੇ ਕਰਨਾਟਕ 'ਚ ਚੱਲ ਰਿਹਾ। 1998 ਦੇ ਵਿੱਚ ਪਾਰਲੀਮੈਂਟ ਦੀ ਚੋਣ ਦੇ ਦੌਰਾਨ
ਰਾਤੋਂ ਰਾਤ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਚੇਂਜ ਕਰ ਦਿੱਤਾ ਗਿਆ ਸੀ। ਜਦੋਂ ਬਹੁਮਤ ਸਾਬਤ ਕਰਨ ਦੀ ਵਾਰੀ ਆਈ ਤਾਂ ਹਾਈ ਕੋਰਟ ਨੂੰ ਉਹ 'ਚ ਦਖਲ ਦੇਣਾ ਪਿਆ। ਹਾਈ ਕੋਰਟ ਦੇ ਦਖਲ ਨਾਲ 72 ਘੰਟੇ ਦੇ ਵਿੱਚ ਬਹੁਮਤ ਸਾਬਤ ਕੀਤਾ ਗਿਆ ਤੇ ਜਿਹੜਾ ਮੁੱਖ ਮੰਤਰੀ ਮੌਜੂਦ ਸੀ, ਪਹਿਲੀ ਵਾਰ ਸੀ ਕਿ 72 ਘੰਟੇ ਲਗਾਤਾਰ 2 ਮੁੱਖ ਮੰਤਰੀ ਜਿਹੜੇ ਉੱਥੇ ਕੰਮ ਕਰਦੇ ਰਹੇ ਤੇ 72 ਘੰਟੇ ਦੇ ਬਾਅਦ ਜਿਹੜਾ ਮੌਜੂਦਾ ਮੁੱਖ ਮੰਤਰੀ ਸੀ ਉਹੀ ਬਹੁਮਤ ਸਾਬਤ ਕਰ ਸਕਿਆ। ਜਿਹਨੂੰ ਗਵਰਨਰ ਨੇ ਮੌਕੇ ਤੇ ਸਹੁੰ ਚੁਕਾਈ ਸੀ, ਉਹ ਆਪਣਾ ਬਹੁਮਤ ਨਹੀਂ ਸਾਬਤ ਕਰ ਸਕਿਆ। ਹੁਣ ਸਵਾਲ ਖੜਾ ਇਹ ਹੁੰਦਾ ਹੈ ਕਿ ਵਾਰ-ਵਾਰ ਇਹਨਾਂ ਸਾਰੀਆਂ ਹੀ ਸਟੇਟਾਂ 'ਚ ਇਹ ਕੁਝ ਕਿਉਂ ਦੁਹਰਾਇਆ ਜਾ ਰਿਹਾ। ਜੰਮੂ ਕਸ਼ਮੀਰ ਦੀ ਗੱਲ ਕਰ ਲਓ, PDP, ਨੈਸ਼ਨਲ ਕਾਨਫਰੰਸ, ਕਾਂਗਰਸ ਤੇ BJP ਨੇ ਅਲੱਗ-ਅਲੱਗ ਇਲੈਕਸ਼ਨ ਲੜੀ। ਉੱਥੇ ਚਾਰਾਂ ਕੋਲ ਕਿਸੇ ਕੋਲੇ ਬਹੁਮਤ ਨਹੀਂ ਆਇਆ। ਅਖੀਰ BJP ਨੇ ਉਪ ਮੁੱਖ ਮੰਤਰੀ ਦਾ ਅਹੁਦਾ ਲਿਆ ਤੇ PDP ਨੇ ਮੁੱਖ ਮੰਤਰੀ ਦਾ ਅਹੁਦਾ ਲਿਆ ਤੇ ਦੋਨਾਂ ਦੀ ਵਿਚਾਰਧਾਰਾ ਵੀ ਨਹੀਂ ਮਿਲਦੀ ਸੀ, ਲੇਕਿਨ ਉੱਥੇ ਸਰਕਾਰ ਚਲਾਈ ਤੇ ਆਖਰ ਕੀ ਹੋਇਆ ਕਿ ਉਹ ਸਰਕਾਰ ਜਿਹੜੀ ਸੀ ਉਹ ਅੱਧ ਵਾਟੇ ਹੀ ਜਿਹੜੀ ਸੀ ਉਹ ਟੁੱਟ ਗਈ, ਸਿਰੇ ਨਹੀਂ ਲੱਗੀ। ਇਹ ਹਾਲਾਤਾਂ ਇੱਕ ਸਟੇਟ ਦੀਆਂ ਨਹੀਂ, ਕਿਹੜੀ ਸਟੇਟ ਦੀ ਗੱਲ ਕਰੋਗੇ, ਜਿਹੜੀ ਸਟੇਟ 'ਚ ਜਾਓਗੇ ਜਿੱਥੇ ਵੀ ਬਹੁਮਤ ਨਹੀਂ ਮਿਲਿਆ ਉੱਥੇ ਇੱਕੋ ਹੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਥੇ ਜਿਹੜੀ ਸੱਤਾ ਜਿਹੜੀ ਆ ਉਹਨੂੰ ਹਥਿਆ ਲਿਆ ਜਾਵੇ। ਹੁਣ ਜਿਹਦੀ ਸਭ ਤੋਂ ਵੱਡੀ ਉਦਾਹਰਨ ਜਿਹੜੀ ਕਰਨਾਟਕ ਦੀ ਆ, ਜਿੱਥੇ ਕਿ ਨਿਗਾਹ ਜਿਹੜੀਆਂ ਉਹ ਗਵਰਨਰ ਦੇ ਉੱਤੇ ਟਿੱਕੀ ਹੋਈ ਆ। ਆਉਣ ਵਾਲੇ ਦਿਨਾਂ ਦੇ ਵਿੱਚ ਅਜਲਾਸ ਹੈ, ਸ਼ਾਇਦ 13 ਤਰੀਕ ਦਾ ਅਜਲਾਸ ਜਿਹੜਾ ਉਹ ਵਿਧਾਨ ਸਭਾ ਦਾ ਆਲਰੇਡੀ ਸੱਦਿਆ ਹੋਇਆ। ਔਰ ਉੱਥੇ ਏਡਾ ਕਾਟੋ ਕਲੇਸ਼ ਖੜਾ ਹੋ ਗਿਆ ਕਿ ਜੇ ਉੱਥੇ ਕੁਮਾਰ ਸਵਾਮੀ ਕਾਂਗਰਸ ਦੇ ਸਪੋਰਟ ਦੇ ਨਾਲ ਬਹੁਮਤ ਸਾਬਤ ਨਹੀਂ ਕਰ ਸਕਿਆ ਤਾਂ ਕੀ ਫਿਰ BJP ਸਰਕਾਰ ਬਣਾਏਗੀ। ਜਦੋਂ ਕਿ ਪਾਰਲੀਮੈਂਟ ਦੇ ਵਿੱਚ ਦੋਨਾਂ ਸਦਨਾਂ ਦੇ ਵਿੱਚ BJP ਨੇ ਕਹਿ ਦਿੱਤਾ ਕਿ ਸਾਡਾ ਉਸ ਗੇਮ ਦੇ ਵਿੱਚ ਕੋਈ ਵੀ ਹੱਥ ਨਹੀਂ। ਜਦੋਂ ਕਿ ਇੱਕ ਗੱਲ ਬੜੀ ਸਪਸ਼ਟ ਹੈ ਕਿ BJP ਦਾ ਮੈਂਬਰ ਪਾਰਲੀਮੈਂਟ ਰਾਓ ਚੰਦਰ ਸ਼ੇਖਰ, ਜਿਸ ਦੀ ਜਿਹੜਾ ਹੈਲੀਕਾਪਟਰ ਸੀ ਉਹਦੇ ਵਿੱਚ ਉਹ ਸਾਰੇ ਮੈਂਬਰਾਂ ਨੂੰ ਮੁੰਬਈ ਲਿਜਾਇਆ ਗਿਆ। ਉਸ ਤੋਂ ਬਾਅਦ 'ਚ ਉਹਨਾਂ ਨੂੰ ਗੋਆ ਤੱਕ ਵੀ ਲਿਜਾਇਆ ਗਿਆ, ਜਿਹੜੇ ਦੁਬਾਰਾ ਬੰਬਈ ਜਿਹੜੇ ਉਹ ਵਾਪਸ ਆਏ ਨੇ। ਹੁਣ ਸਵਾਲ ਖੜਾ ਹੁੰਦਾ ਕਿ ਪਬਲਿਕ ਨੇ ਜੇ ਤੁਹਾਡੇ ਹੱਕ ਦੇ ਵਿੱਚ ਜਿਹੜਾ ਉਹ ਫੈਸਲਾ ਨਹੀਂ ਦਿੱਤਾ, ਕੀ ਤੁਸੀਂ ਨਵੀਂ ਚੋਣ ਦਾ ਇੰਤਜ਼ਾਰ ਨਹੀਂ ਕਰ ਸਕਦੇ? ਜਾਂ ਸੱਤਾ ਦੇ ਨਾਲ ਇੰਨਾ ਕੁ ਤੁਸੀਂ ਚਿੰਬੜਾ ਰਹਿਣਾ ਚਾਹੁੰਦੇ ਹੋ ਕਿ ਤੁਸੀਂ ਇੱਕੋ ਹੀ ਚਾਹੁੰਦੇ ਹੋ ਕਿ ਸਰਕਾਰ ਜਿਹੜੀ ਆ ਉਹ ਸਾਡੀ ਹੀ ਆਵੇ, ਇੱਕ ਪਾਰਟੀ ਨੂੰ ਤੁਸੀਂ ਮੁਕਤ ਕਰਨਾ ਚਾਹੁੰਦੇ ਹੋ, ਲੇਕਿਨ ਪਬਲਿਕ ਦੇ ਦਿੱਤੇ ਹੋਇਆ ਜਿਹੜਾ ਵਰਡਿਕ ਆ ਉਹਨੂੰ ਤੁਸੀਂ ਅੱਖਾਂ ਤੋਂ ਪਰੋਖੇ ਕਰਦੇ ਹੋ ਤੇ ਹਮੇਸ਼ਾ ਸੋਚਦੇ ਹੋ ਕਿ ਇੱਥੇ ਸਾਡੀ ਸਰਕਾਰ ਬਣੇ। ਇਹੀ ਕੁਛ ਕਰਨਾਟਕ ਦੇ ਵਿੱਚ ਅੱਜ ਤੋਂ 13 ਮਹੀਨੇ ਜਦੋਂ ਪਹਿਲਾਂ ਹੋਇਆ ਕਿ ਵਾਰ-ਵਾਰ ਅਲਾਇੰਸ ਜਿਹੜਾ ਸੀ ਕੁਮਾਰ ਸਵਾਮੀ ਤੇ ਕਾਂਗਰਸ ਦਾ, ਉਹਨਾਂ ਜਾ ਕੇ ਆਪਦੇ MLA ਦੀ ਲਿਸਟ ਜਿਹੜੀ ਸੀਗੀ ਉਹ ਗਵਰਨਰ ਦੇ ਸਾਹਮਣੇ ਰੱਖੀ, ਲੇਕਿਨ ਗਵਰਨਰ ਨੇ ਉਸ ਦੇ ਬਾਵਜੂਦ ਜੇਦੂਰੱਪਾ ਜਿਹੜੇ ਸੀ ਉਹਨਾਂ ਨੂੰ ਜਿਹੜਾ ਸੀ ਉਹ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾ ਦਿੱਤੀ, ਜਿਹੜਾ ਕਿ 10-11 ਦਿਨਾਂ ਦੇ ਬਾਅਦ ਉੱਥੇ ਬਹੁਮਤ ਸਾਬਤ ਕੀਤੇ ਤੋਂ ਬਗੈਰ ਹੀ ਵਿਧਾਨ ਸਭਾ ਜਿਹੜੀ ਆ ਉਹ ਛੱਡ ਕੇ ਚਲ ਗਿਆ। ਵਿਧਾਨ ਸਭਾ ਨੂੰ ਉਹ ਫੇਸ ਨਹੀਂ ਕਰ ਸਕਿਆ। ਕੀ ਹੁਣ ਫਿਰ ਉਹੀ ਕੁਛ ਹੋਏਗਾ ਕਿ ਜਾਂ ਹੁਣ ਜਿਹੜੀ ਮੌਜੂਦਾ ਸਥਿਤੀ ਬਣੀ ਆ, ਮੌਜੂਦਾ ਸਥਿਤੀ ਦੇ ਵਿੱਚ ਇਸ ਵਕਤ ਜਿਹੜੀ ਹਾਲਾਤ ਆ ਉੱਥੇ BJP ਕੋਲੇ 105 ਮੈਂਬਰ ਆਪਣੇ ਸੀ, 2 ਇੰਡੀਪੈਂਡੈਂਟ ਲੈ ਕੇ ਉਹ 107 ਲੈ ਆਏ ਨੇ। ਹੁਣ ਸਵਾਲ ਇਹ ਆ ਕਿ 107 ਦੇ ਨਾਲ ਜੇ 13 ਜਾਂ 14 ਜਿਹੜੇ ਨੇ ਉਹ 14 ਰਿਜ਼ਾਈਨ ਕਰ ਚੁੱਕੇ ਨੇ, 14 ਦਾ ਰਿਜ਼ਾਈਨ ਐਕਸੈਪਟ ਹੁੰਦਾ ਹੈ ਤੇ ਉਹਦੇ ਬਾਅਦ ਫਿਰ 111 ਬਚਦੇ ਨੇ। 111 ਦੇ ਵਿੱਚ 107 ਲੈ ਕੇ BJP ਆਪਣੀ ਸਰਕਾਰ ਬਣਾਉਣਾ ਚਾਹੇਗੀ ਔਰ ਸਰਕਾਰ ਬਣਾ ਕੇ ਜਿਹੜੀਆਂ ਬਾਈ ਇਲੈਕਸ਼ਨ ਨੇ ਉਹੋ ਹੀ, ਚਾਹੇ ਉਹ ਜਨਤਾ ਦਲ ਸੈਕੂਲਰ ਦੇ MLA ਸੀ, ਚਾਹੇ ਉਹ ਆਪਣੇ ਦੇ ਕਾਂਗਰਸ ਦੇ ਸੀ, ਉਹਨਾਂ ਨੂੰ BJP ਦੀ ਟਿਕਟ ਤੋਂ ਇਲੈਕਸ਼ਨ ਲੜਾ ਕੇ ਦੁਬਾਰਾ MLA ਬਣਾ ਕੇ ਉੱਥੇ ਜਿਹੜੇ ਬਾਕੀ ਦੇ ਬਚੇ 4 ਸਾਲ ਆ ਉਹ ਆਪਣਾ ਰਾਜ ਜਿਹੜਾ ਉਹ ਸਥਾਪਿਤ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਇਹ ਲੱਗੀ ਹੋਈ ਆ। ਪਰ BJP ਜਿਹੜੀ ਆ ਉਹ ਵਾਰ-ਵਾਰ ਇਹ ਸਾਰੇ ਤੋਂ ਇਨਕਾਰ ਕਰ ਰਹੀ ਹੈ ਕਿ ਇਹਦੇ ਪਿੱਛੇ ਜਿਹੜਾ ਉਹ ਸਾਡਾ ਜਿਹੜਾ ਉਹ ਬਹੁਤਾ ਜਿਹੜਾ ਕੋਈ ਰੋਲ ਨਹੀਂ ਹੈ। ਉੱਥੋਂ ਦੇ ਹੁਣ ਵਿਧਾਨ ਸਭਾ ਦਾ ਸਪੀਕਰ ਆ KR ਰਮੇਸ਼, ਉਹਨਾਂ ਇੱਕ ਕਹਿ ਦਿੱਤਾ ਕਿ 8 ਜਿਹੜੇ ਅਸਤੀਫੇ ਨੇ ਉਹ ਮਨਜ਼ੂਰ ਕੀਤੇ ਨਹੀਂ ਜਾ ਸਕਦੇ ਕਿਉਂਕਿ ਟੈਕਨੀਕਲੀ ਪ੍ਰੋਬਲਮ ਹੈ ਕਿ ਉਹਨਾਂ ਨੇ ਅਸਤੀਫੇ ਜਿਹੜੇ ਆ ਉਹ ਵਿਧਾਨ ਦੇ ਮੁਤਾਬਕ ਨਹੀਂ ਦਿੱਤੇ। ਇਹੀ ਕੁਛ ਪੰਜਾਬ ਦੇ ਵਿੱਚ ਲਟਕਿਆ ਪਿਆ। ਆਮ ਆਦਮੀ ਪਾਰਟੀ ਦੇ 5 MLA ਆ, ਇੱਕ MLA ਤਾਂ ਅੱਜ ਤੋਂ 7 ਮਹੀਨੇ ਪਹਿਲਾਂ ਅਸਤੀਫਾ ਦੇ ਕੇ ਬੈਠਾ
ਹਰਵਿੰਦਰ ਸਿੰਘ ਫੂਲਕਾ ਲੁਧਿਆਣੇ ਜ਼ਿਲ੍ਹੇ ਦੇ ਦਾਖੇ ਹਲਕੇ ਤੋਂ 7 ਮਹੀਨੇ ਪਹਿਲਾਂ ਦਾ ਦਿੱਤਾ ਹੋਇਆ ਅਸਤੀਫਾ, ਲੇਕਿਨ ਅੱਜ ਤੱਕ ਉਹਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ। 2 MLA ਆਮ ਆਦਮੀ ਪਾਰਟੀ ਨੂੰ ਛੱਡ ਕੇ ਪੰਜਾਬ ਏਕਤਾ ਪਾਰਟੀ ਬਣਾਈ, ਸੁਖਪਾਲ ਸਿੰਘ ਖਹਿਰਾ ਪਲਾਥ ਹਲਕੇ ਵਾਲਾ, ਤੇ ਦੂਸਰਾ ਫਰੀਦਕੋਟ ਦੇ ਤੋਂ ਜੈਤੋਂ ਹਲਕੇ ਤੋਂ ਦੂਸਰਾ ਮਾਸਟਰ ਬਲਦੇਵ ਸਿੰਘ, ਉਹਨਾਂ ਨੇ ਅਸਤੀਫੇ ਦਿੱਤੇ, ਲੇਕਿਨ ਉਹਨਾਂ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ। ਉਹਦੇ ਇਲਾਵਾ 2 MLA ਇੱਥੇ ਆਮ ਆਦਮੀ ਪਾਰਟੀ ਦੇ ਹੋਰ, ਜਿਨ੍ਹਾਂ ਦੇ ਵਿੱਚ ਮਾਨਸੇ ਤੋਂ ਨਾਜਰ ਸਿੰਘ ਮਾਨਸ਼ਾਹੀਆ ਤੇ ਰੋਪੜ ਤੋਂ ਅਮਰਜੀਤ ਸਿੰਘ ਸੰਦੋਵਾ, ਇਹਨਾਂ ਦੋਨਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਤੇ ਜੁਆਇਨ ਕਰਨ ਤੋਂ ਪਹਿਲਾਂ ਇਹਨਾਂ ਨੇ MLA-ਸ਼ਿਪ ਤੋਂ ਅਸਤੀਫਾ ਦੇ ਦਿੱਤਾ। ਹੁਣ 5 MLA ਮੌਜੂਦ ਨੇ, 5 ਦੇ ਅਸਤੀਫੇ ਦਿੱਤੇ ਹੋਏ ਨੇ, ਲੇਕਿਨ ਅੱਜ ਤੱਕ ਉਹਨਾਂ ਦੇ ਅਸਤੀਫੇ ਮਨਜ਼ੂਰ ਨਹੀਂ ਕੀਤੇ ਗਏ। ਕੇਵਲ ਤੇ ਕੇਵਲ 2 MLA ਜਿਹੜੇ ਮੈਂਬਰ ਪਾਰਲੀਮੈਂਟ ਬਣੇ ਨੇ, ਉਹਨਾਂ 'ਚੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜਾ ਜਲਾਲਾਬਾਦ ਹਲਕੇ ਤੋਂ MLA ਸੀ, ਤੇ ਦੂਸਰੇ ਸੋਮ ਪ੍ਰਕਾਸ਼ ਜਿਹੜੇ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਜਿੱਤ ਕੇ ਕੇਂਦਰ ਦੇ ਵਿੱਚ ਮੰਤਰੀ ਬਣੇ ਨੇ, ਉਹ ਫਗਵਾੜੇ ਤੋਂ MLA ਸੀ, ਉਹਨਾਂ ਨੇ ਅਸਤੀਫਾ ਦਿੱਤਾ। ਉਹਨਾਂ ਦੋਨਾਂ MLA ਦੇ ਅਸਤੀਫੇ ਮਨਜ਼ੂਰ ਕੀਤੇ ਗਏ ਨੇ। ਹੁਣ ਸਵਾਲ ਇਹ ਆ ਕਿ ਜਿਹੜੇ 5 MLA ਬਾਕੀ ਸਟੈਂਡ ਕਰਦੇ ਨੇ, ਕੀ ਤੁਸੀਂ ਉੱਥੇ ਚੋਣਾਂ ਨਹੀਂ ਕਰਾਉਣੀਆਂ ਚਾਹੁੰਦੇ? ਕਿ ਜਾਂ ਜਿਹੜੇ ਸਪੀਕਰ ਨੇ ਉਹ ਜਿਹੜੀ ਭਾਸ਼ਾ ਉੱਥੋਂ ਦਾ ਮੁੱਖ ਮੰਤਰੀ ਬੋਲਦਾ ਉਹੀ ਸਪੀਕਰ ਬੋਲਦੇ ਨੇ, ਜਿਹੜਾ ਸਟੇਟ ਦਾ ਆਪਣਾ ਗਵਰਨਰ ਹੈ ਉਹ ਉਹੀ ਬੋਲੀ ਬੋਲਦਾ ਜੋ ਕੇਂਦਰ 'ਚ ਬੈਠਾ ਪ੍ਰਧਾਨ ਮੰਤਰੀ ਤੇ ਹੋਮ ਮਿਨਿਸਟਰ ਜਿਹੜਾ ਉਹ ਦੋਨੋਂ ਬੋਲਦੇ ਨੇ। ਇਹ ਕਿੰਨੀ ਕੁ ਦੇਰ ਇਸੇ ਤਰ੍ਹਾਂ ਚੱਲੇਗਾ? ਇਹੀ ਵੱਡੇ ਸਵਾਲ ਨੇ ਜਿਹੜੇ ਇਸ ਮੁੱਦੇ ਦੇ ਵਿੱਚ ਜਿਹੜੇ ਆ ਉਹ ਚੱਕਣ ਦੀ ਜ਼ਰੂਰਤ ਪਈ ਕਿ ਇਹ ਰਾਜਨੀਤੀ ਜਾ ਕਿੱਧਰ ਨੂੰ ਰਹੀ ਆ, ਇਸ ਰਾਜਨੀਤੀ ਦਾ ਐਂਡ ਕੀ ਆ। ਐਂਟੀ ਡਿਫੈਕਸ਼ਨ ਲਾਅ ਬਣਾਇਆ ਗਿਆ, ਉਹ ਇਹ ਸੀ ਕਿ ਜਿਸ ਪਾਰਟੀ ਤੋਂ ਤੁਸੀਂ ਜਿੱਤੇ ਹੋ, ਜਿੰਨੀ ਦੇਰ ਤੱਕ ਉਸ ਪਾਰਟੀ ਦੇ ਤੁਸੀਂ ਮੈਂਬਰ ਹੋ ਉਨੀ ਦੇਰ ਤੱਕ ਤੁਸੀਂ MLA, ਉਸ ਤੋਂ ਬਾਅਦ ਤੁਹਾਨੂੰ ਅਸਤੀਫਾ ਦੇ ਕੇ ਦੁਬਾਰਾ ਇਲੈਕਸ਼ਨ ਲੜਨੀ ਪੈਗੀ। ਲੇਕਿਨ ਸਪੀਕਰ ਜਿਹੜਾ ਵਿਧਾਨ ਸਭਾ ਦਾ, ਉਹਦੇ ਕੋਲ ਇੰਨੀਆਂ ਕੋ ਪਾਵਰ ਨੇ ਕਿ ਉਹਦੀ ਮਰਜ਼ੀ ਆ 8-8, 7-7, 6-6 ਮਹੀਨੇ ਦੀਆਂ ਲੰਬੀਆਂ ਤਰੀਕਾਂ ਦੇ ਦਿੰਦੇ ਨੇ, ਲੇਕਿਨ ਉਹਨਾਂ ਦੇ ਦਿੱਤੇ ਗਏ ਅਸਤੀਫੇ ਤੇ ਕੋਈ ਕਾਰਵਾਈ ਨਹੀਂ ਕਰਦੇ। ਉਹ ਜਿਸ ਪਾਰਟੀ ਨਾਲ ਸੰਬੰਧਿਤ ਹੁੰਦੇ ਨੇ, ਪਾਰਟੀ ਦਾ ਡੈਲੀਗੇਟ ਆ ਕੇ ਮਿਲਦਾ ਕਿ ਇਹਨੂੰ ਅਸੀਂ ਆਪਣੀ ਪਾਰਟੀ 'ਚੋਂ ਕੱਢ ਦਿੱਤਾ, ਇਹ ਸਾਡੀ ਪਾਰਟੀ ਵਿਰੋਧੀ ਕਾਰਵਾਈਆਂ ਕੀਤੀਆਂ ਨੇ, ਇਸ ਕਰਕੇ ਇਹਨੂੰ MLA-ਸ਼ਿਪ ਤੋਂ ਖਾਰਜ ਕੀਤਾ ਜਾਵੇ, ਲੇਕਿਨ ਉਹ ਕੁਛ ਨਹੀਂ ਹੁੰਦਾ। ਜੋ ਵਿਧਾਨ ਸਭਾ ਦੇ ਸਪੀਕਰ ਨੂੰ, ਜੋ ਉੱਥੋਂ ਦੇ ਜਿਹੜਾ ਸਦਨ ਦਾ ਨੇਤਾ ਮੁੱਖ ਮੰਤਰੀ ਹੈ, ਉਹਦੇ ਵੱਲੋਂ ਕਿਹਾ ਜਾਣਾ ਉਹੀ ਕੁਛ ਹੋਣਾ। ਇਹੀ ਕੁਛ ਪੰਜਾਬ ਦੇ ਵਿੱਚ ਆ ਕਿ 5 MLA ਦੇ ਦਿੱਤੇ ਹੋਏ ਅਸਤੀਫੇ ਜਿਹੜੇ ਆ ਉਹ ਕੁਛ ਖੂਹ ਖਾਤੇ ਪਏ ਨੇ, ਅੱਜ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ। ਇਹੀ ਕੁਛ ਇਸ ਵੇਲੇ ਕਰਨਾਟਕ 'ਚ ਹੋ ਰਿਹਾ। ਉੱਥੇ ਗਵਰਨਰ ਚਾਹੁੰਦਾ ਕਿ ਜਿੰਨੀ ਜਲਦੀ ਹੋਵੇ ਵਿਧਾਨ ਸਭਾ ਦਾ ਸੈਸ਼ਨ ਜਿਹੜਾ, ਜੇ ਨਾ ਸੱਦਿਆ ਹੁੰਦਾ ਤਾਂ ਸ਼ਾਇਦ ਉਹ ਜਲਦੀ ਸੱਦਦਾ। ਹੁਣ 13 ਤਰੀਕ ਨੂੰ ਸੱਦਿਆ ਹੋਇਆ, 13 ਤਰੀਕ ਨੂੰ ਹੀ ਉਹਦੇ ਤੇ ਫੈਸਲਾ ਹੋਏਗਾ। ਹੁਣ ਸਪੀਕਰ ਚਾਹੁੰਦਾ ਕਿ ਜਿਹੜਾ ਆਪਣਾ ਗਵਰਨਰ ਆ, ਉਹ ਚਾਹੁੰਦਾ ਕਿ ਜਿੰਨੀ ਜਲਦੀ ਆ ਵਿਧਾਨ ਸਭਾ ਦਾ ਸੈਸ਼ਨ ਹੋਵੇ, ਉਹਦੇ 'ਚ ਫੈਸਲਾ ਹੋ ਜਾਏ। ਜੇ ਬਹੁਮਤ ਨਹੀਂ ਸਾਬਤ ਕਰ ਸਕਣਗੇ ਤਾਂ ਘੱਟੋ ਘੱਟ ਇਹ ਹੈ ਕਿ ਜਿਹੜਾ ਦੂਸਰਾ BJP ਦਾ ਆਗੂ ਹੈ, ਉਹ ਘੱਟੋ ਘੱਟ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਦੇ ਜਿਹੜਾ ਉਹ ਕਾਬਲਤਾ ਹੋਏਗਾ, ਉਹਦਾ ਅਧਿਕਾਰ ਬਣਦਾ, ਉਹ ਸਹੁੰ ਚੱਕੇਗਾ, ਇਹ ਅਸਤੀਫਾ ਦੇਵੇ। ਹੁਣ ਜਿਹੜਾ ਉੱਥੋਂ ਦਾ ਵਿਧਾਨ ਸਭਾ ਦਾ ਸਪੀਕਰ ਹੈ, ਉਹਨੇ 8 ਕੁੱਲ ਜਿਹੜੇ 14 ਅਸਤੀਫੇ ਆਏ ਨੇ, 8 ਦੇ ਉੱਤੇ ਉਹਨੇ ਪ੍ਰਸ਼ਨ ਚਿੰਨ੍ਹ ਲਾਤਾ ਕਿ 8 ਦੇ ਅਸਤੀਫੇ ਜਿਹੜੇ ਮਨਜ਼ੂਰ ਨਹੀਂ ਕੀਤੇ ਜਾ ਸਕਦੇ। ਪਰ ਵੱਡੀ ਗੱਲ ਹੈ ਕਿ ਜਿਹੜੇ 6 ਬਾਕੀ ਨੇ ਉਹ ਵੀ ਅਜੇ ਤੱਕ ਮਨਜ਼ੂਰ ਨਹੀਂ ਕੀਤੇ। ਜੇ ਮਨਜ਼ੂਰ ਨਹੀਂ ਕੀਤੇ, ਕੀ ਇਹ ਪੂਰਾ ਸੈਸ਼ਨ ਜਿਹੜਾ ਇਹ ਸਦਨ ਦਾ ਇਸੇ ਤਰ੍ਹਾਂ ਚੱਲੂਗਾ, ਜਾਂ ਇਹਦੇ ਵਿੱਚ ਮਨਜ਼ੂਰ ਕੀਤੇ ਜਾਣਗੇ ਕਿ ਜਾਂ ਨਹੀਂ ਕੀਤੇ ਜਾਣਗੇ? ਇਹ ਵੱਡਾ ਸਵਾਲ ਖੜਾ ਕਿ ਇਹ ਰਾਜਨੀਤੀ ਜਿਹੜੀ ਗੰਧਲੀ ਹੋ ਚੁੱਕੀ ਆ, ਇਹਦਾ ਸੁਧਾਰ ਕਿੱਥੇ ਆ? ਜਿਹੜਾ ਐਂਟੀ ਡਿਫੈਕਸ਼ਨ ਲਾਅ ਬਣਿਆ ਸੀ, ਕੀ ਉਹਦਾ ਕੋਈ ਨਾ ਕੋਈ ਆਧਾਰ ਹੈ ਆ ਕਿ ਜਾਂ ਇਸੇ ਤਰ੍ਹਾਂ ਹੀ ਜਿਹੜਾ ਨੁਮਾਇੰਦਾ ਪਬਲਿਕ ਚੁਣ ਕੇ ਭੇਜੇਗੀ, ਉਹ ਪਬਲਿਕ ਦੇ ਨਾਲ ਇਸੇ ਤਰ੍ਹਾਂ ਹੀ ਜਿਹੜਾ ਧਰੋ ਕਮਾਏਗਾ, ਪਬਲਿਕ ਦੀਆਂ ਆਸਾਂ ਉਮੀਦਾਂ ਦੇ ਉੱਤੇ ਪੂਰਾ ਨਹੀਂ ਉਤਰੇਗਾ, ਇਸੇ ਤਰ੍ਹਾਂ ਹੀ ਆਪੋ ਆਪਣੀ ਜਿਹੜੀ ਆ ਉਹ ਸਿਆਸੀ ਰੋਟੀਆਂ ਸੇਕਦਾ ਰਹੇਗਾ। ਇਹ ਆਉਣ ਵਾਲਾ ਸਮਾਂ ਜਿਹੜਾ ਉਹ ਤੈਅ ਕਰੇਗਾ ਇਹਨਾਂ ਪਾਰਟੀਆਂ ਦੀ ਜਿਹੜੀ ਆ ਭਵਿੱਖ ਦੀ ਰਣਨੀਤੀ ਜਿਹੜੀ ਉਹ ਕੀ ਹੋਏਗੀ, ਇਹਨਾਂ MLA ਦਾ ਭਵਿੱਖ ਕੀ ਹੋਏਗਾ, ਇਹ ਆਉਣ ਵਾਲਾ ਸਮਾਂ ਜਿਹੜਾ ਉਹ ਤੈਅ ਕਰੇਗਾ। ਸੋ ਹੁਣ ਦੇਖਣ ਵਾਲੀ ਗੱਲ ਇਹ ਆ ਕਿ ਪਾਰਲੀਮੈਂਟ ਜਿਹੜੀ ਆ ਪੂਰੇ ਦੀ ਪੂਰੀ ਰਾਜ ਸਭਾ ਤੇ ਲੋਕ ਸਭਾ ਸਾਰੇ ਦੀ ਸਾਰੇ ਦਾ ਜਿਹੜੀ ਇਸ ਵੇਲੇ ਨਿਗਾਹ ਉਹ ਕਰਨਾਟਕ ਤੇ ਟਿਕੀ ਹੋਈ ਹੈ। ਰਾਸ਼ਟਰਪਤੀ ਦੀਆਂ ਨਿਗਾਹਾਂ ਕਰਨਾਟਕ ਤੇ ਟਿਕੀਆਂ ਹੋਈਆਂ। ਸਾਰੀ ਸਿਆਸੀ ਪਾਰਟੀਆਂ ਜਿਹੜੀਆਂ ਉਹ ਕਰਨਾਟਕ ਵੱਲ ਦੇਖ ਰਹੀਆਂ ਕਿ ਕਰਨਾਟਕ ਦੀ ਰਾਜਨੀਤੀ ਜਿਹੜੀ ਆ
ਉਹ ਉਸ ਦਾ ਊਠ ਜਿਹੜਾ ਉਹ ਕਿਸ ਕਰਵਟ ਬੈਠੇਗਾ ਆਉਣ ਵਾਲੇ ਸਮੇਂ ਦੇ ਵਿੱਚ, ਇਹ ਵੱਡਾ ਸਵਾਲ ਹੈ। ਇਸੇ ਸਵਾਲ ਨੂੰ ਲੈ ਕੇ ਹਰ ਪਾਰਟੀ ਜਿਹੜੀ ਆ ਉਹ ਬੜਾ ਬੋਝ ਕੇ ਆਪਣਾ ਜਿਹੜਾ ਉਹ ਪੈਰ ਰੱਖ ਰਹੀ ਹੈ ਕਿ ਕਾਂਗਰਸ ਦਾ ਜਿਹੜਾ ਉੱਥੋਂ ਦਾ ਮੁੱਖ ਮੰਤਰੀ ਹੈ ਉਹ ਚਾਹੁੰਦਾ ਕਿ ਪਾਵਰ ਸਾਡੇ ਹੱਥ 'ਚ ਆਵੇ, ਜੇ ਸਾਡੇ 'ਚ ਹੀ ਨਾ ਆਵੇ ਤਾਂ ਘੱਟੋ ਘੱਟ ਇਹ ਆ ਕਿ ਜਿਹੜਾ ਕੁਮਾਰ ਸਵਾਮੀ ਹੈ ਜਨਤਾ ਦਲ ਸੈਕੂਲਰ ਦਾ, ਇਹਨਾਂ ਦੇ ਹੱਥ ਬਣਾ ਰਹੇ। ਲੇਕਿਨ ਬੀਜੇਪੀ ਜਿਹੜੀ ਆ ਉਹਦੀ ਬਹੁਤ ਵੱਡੀ ਹੋੜ ਲੱਗੀ ਹੋਈ ਆ ਕਿ ਉਹਨਾਂ ਦਾ ਇੱਕ ਕਿ ਕਾਂਗਰਸ ਮੁਕਤ ਜਿਹੜਾ ਉਹ ਭਾਰਤ ਬਣਾਉਣਾ। ਇਸੇ ਕਰਕੇ ਹੀ ਉਹ ਮੱਧ ਪ੍ਰਦੇਸ਼ ਦੇ ਪਿੱਛੇ ਪਏ ਨੇ, ਇਸੇ ਕਰਕੇ ਹੀ ਉਹ ਰਾਜਸਥਾਨ ਦੇ ਪਿੱਛੇ ਪਏ ਨੇ ਕਿ ਜਿੱਥੇ ਦੋਨੋਂ ਸਟੇਟਾਂ ਦੇ ਵਿੱਚ ਜਿਹੜੀ ਆ ਕਾਂਗਰਸ ਆ ਉਹ ਬਹੁਮਤ ਤੋਂ ਪਿੱਛੇ ਆ। ਇਸੇ ਕਰਕੇ ਉਹਨਾਂ ਨੇ ਦਿੱਲੀ ਵੱਲ ਧਿਆਨ ਕੇਂਦਰਿਤ ਕੀਤਾ, ਇਸੇ ਕਰਕੇ ਉਹ ਕੇਰਲ ਵੱਲ ਨੂੰ ਵਧੇ ਹੋਏ ਨੇ, ਇਸੇ ਕਰਕੇ ਹੀ ਉਹ ਵੈਸਟ ਬੰਗਾਲ ਦੇ ਮਗਰ ਪਏ ਹੋਏ ਨੇ। ਕਿਤੇ ਨਾ ਕਿਤੇ ਉਹਨਾਂ ਨੂੰ ਹੈ ਕਿ ਪੂਰੇ ਦਾ ਪੂਰਾ ਜਿਹੜਾ ਅਸੀਂ ਇੰਡੀਆ ਜਿਹੜਾ ਉਹ ਆਪਣੇ ਹੱਥਾਂ 'ਚ ਕੈਪਚਰ ਕਰ ਲਈ। ਇਸੇ ਕਰਕੇ ਧਾਰਾ 370 ਖਤਮ ਕਰਕੇ ਸੀਟਾਂ ਦਾ ਵਾਧਾ ਕਰਕੇ ਜੰਮੂ ਕਸ਼ਮੀਰ ਜਿਹੜਾ ਉਹਦੇ ਵਿੱਚ ਵੀ ਉਹ ਆਪਣੀ ਸਰਕਾਰ ਬਣਾਉਣ ਲਈ ਜਿਹੜੇ ਉਹ ਤਾਵਲੇ ਹੋਏ ਬੈਠੇ ਨੇ। ਪਰ ਹੁਣ ਸਵਾਲ ਵੱਡਾ ਇਹ ਆ ਕਿ ਜਿਹੜੇ ਪਬਲਿਕ ਨੇ ਤੁਹਾਨੂੰ 5 ਸਾਲ ਲਈ ਚੁਣ ਕੇ ਭੇਜਿਆ, ਜੇ ਨਹੀਂ 5 ਸਾਲ ਲਈ ਚੁਣ ਕੇ ਭੇਜਿਆ ਸੀ ਤੇ ਜੇ ਤੁਸੀਂ ਉੱਥੇ ਸਰਕਾਰ ਨਹੀਂ ਸੀ ਚਲਾ ਸਕਦੇ ਤੇ ਘੱਟੋ ਘੱਟ ਸਰਕਾਰ ਦਾ ਗਠਨ ਹੀ ਨਾ ਹੁੰਦਾ। ਜੇ ਇਸ ਤਰ੍ਹਾਂ ਕਰਕੇ ਸਾਲ ਬਾਅਦ 12 ਮਹੀਨੇ ਬਾਅਦ ਜਾਂ 14 ਮਹੀਨੇ ਦੇ ਬਾਅਦ ਤੁਸੀਂ ਆ ਕੇ ਸਰਕਾਰਾਂ ਚੇਂਜ ਕਰਨੀਆਂ ਨੇ, ਨਵੀਂ ਸਰਕਾਰ ਨੇ ਬੈਠਣਾ, ਜਿਹੜੀ ਆਪੋਜੀਸ਼ਨ 'ਚ ਬੈਠੀ ਉਹ ਸਰਕਾਰ ਚਲਾਏਗੀ, ਜਿਹੜੀ ਸਰਕਾਰ ਚਲਾ ਰਹੀ ਉਹ ਆਪੋਜੀਸ਼ਨ 'ਚ ਬੈਠੇਗੀ। ਕਿੰਨੀ ਦੇਰ ਚੱਲੇਗਾ? ਪਬਲਿਕ ਨਾਲੇ ਧੱਕੇ ਕਿੰਨੀ ਦੇਰ ਚੱਲਣਗੇ? ਇਹ ਜਿਹੜਾ ਕੁਛ ਆ ਇਹ ਵੱਡੇ ਸਵਾਲ ਜਿਹੜੇ ਆ, ਇਹ ਰਾਜਨੀਤੀ ਜਿਹੜੀ ਆ ਉਹਦੇ 'ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੜੇ ਵੱਡੇ ਧੱਬੇ ਜਿਹੜੇ ਲੱਗੇ ਆ, ਇਹ ਧੋਣੇ ਔਖੇ ਹੋ ਜਾਣਗੇ ਇਹਨਾਂ ਲੀਡਰਾਂ ਨੂੰ। ਔਰ ਇਹਨਾਂ ਲੀਡਰਾਂ ਦਾ ਹਸ਼ਰ ਉਹ ਹੋਏਗਾ ਕਿ ਹੁਣ ਜਿਸ ਤਰ੍ਹਾਂ ਇਸ ਵਾਰ ਪਾਰਲੀਮੈਂਟ ਦੇ ਵਿੱਚ ਬੜੇ ਸਾਰੇ ਮੈਂਬਰ ਆਫ ਪਾਰਲੀਮੈਂਟ ਨੇ ਜਿਹੜੇ ਨੇ ਬੜੇ ਬੇਬਾਕੀ ਦੇ ਨਾਲ ਆਪਣੀਆਂ ਸਟੇਟ ਦੀਆਂ ਜਿਹੜੀਆਂ ਉਹ ਮੰਗਾਂ ਜਿਹੜੀਆਂ ਉਹ ਰੱਖੀਆਂ ਨੇ, ਜਿਹਦੇ 'ਚ ਵੈਸਟ ਬੰਗਾਲ ਤੇ ਪੰਜਾਬ ਜਿਹੜਾ ਉਹ ਸਭ ਤੋਂ ਸਾਹਮਣੇ ਆ। ਈਵਨ ਕਿ ਮੱਧ ਪ੍ਰਦੇਸ਼ ਤੋਂ ਵੀ ਇੱਕ ਆਪਣੇ ਮਹਾਰਾਸ਼ਟਰ ਤੋਂ ਵੀ ਇੱਕ ਮੈਂਬਰ ਪਾਰਲੀਮੈਂਟ ਆ ਜਿਹੜੀ ਆਜ਼ਾਦ ਜਿੱਤ ਕੇ ਆਈ, ਉਹਨੇ ਵੀ ਬੜੇ ਬੇਬਾਕੀ ਨਾਲ ਆਪਣੀਆਂ ਮੰਗਾਂ ਰੱਖੀਆਂ ਨੇ। ਇਹਦਾ ਮਤਲਬ ਇਹ ਆ ਕਿ ਕਿਤੇ ਨਾ ਕਿਤੇ ਪਬਲਿਕ ਦਾ ਪ੍ਰੈਸ਼ਰ ਜਿਹੜਾ ਸੋਸ਼ਲ ਮੀਡੀਆ ਦਾ ਆਇਆ ਉਹ ਇਹਨਾਂ ਲੋਕਾਂ ਦੇ ਉੱਤੇ ਦਿਖਾਈ ਜਿਹੜਾ ਉਹ ਦੇਣ ਲੱਗ ਗਿਆ ਔਰ ਇਹਨਾਂ ਨੂੰ ਦਿਖਣ ਲੱਗ ਗਿਆ। ਪਿਛਲੀ ਵਾਰ ਦੇ ਅਸੀਂ ਅੰਕੜੇ ਕੱਢਦੇ ਸੀ, ਪੰਜਾਬ 'ਚੋਂ 3 ਮੈਂਬਰ ਪਾਰਲੀਮੈਂਟ ਨੇ ਜਿਹੜੇ ਪਿਛਲੀ ਵਾਰ ਬਿਲਕੁਲ ਨਹੀਂ ਸੀ ਬੋਲੇ, ਉਹਨਾਂ 'ਚੋਂ ਇੱਕ ਵਾਰ ਇਸ ਵਾਰ ਇਲੈਕਸ਼ਨ ਨਹੀਂ ਲੜਿਆ, ਜਿਹੜੇ 2 ਲੜੇ ਉਹ ਦੋਨੋਂ ਇਸ ਵਾਰ ਕਿਤੇ ਦਿਖਾਈ ਨਹੀਂ ਦਿੱਤੇ। ਇਸ ਕਰਕੇ ਇਹ ਜਿਹੜਾ ਕਰਨਾਟਕ ਦੀ ਰਾਜਨੀਤੀ ਉੱਠੀ ਆ ਅੱਜ, ਜੋ ਕੁਛ ਉੱਤੇ ਵਾਵੇਲਾ ਹੋਇਆ, ਜੇ ਇਹ ਰਹਿੰਦੇ ਸਮੇਂ ਨਾ ਸੁਧਰੇ, ਰਹਿੰਦੇ ਸਮੇਂ ਸਹੀ ਫੈਸਲੇ ਨਾ ਲਏ ਤਾਂ ਇਹਨਾਂ ਪਾਰਟੀਆਂ ਦਾ ਵੀ ਫਿਰ ਸਫਾਇਆ ਹੋਣਾ ਜਿਹੜਾ ਉਹ ਸੁਭਾਵਿਕ ਆ। ਪਬਲਿਕ ਨੇ ਇਹਨਾਂ ਦੀ ਸੁਣਨੀ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ। ਔਰ ਇਹਨਾਂ ਪਾਰਟੀਆਂ ਦਾ, ਇਹਨਾਂ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਜਦੋਂ ਵਿਧਾਨ ਸਭਾ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਤਾਂ ਸ਼ਾਇਦ ਫਿਰ ਇਹਨਾਂ ਦੇ ਕਿਤੇ ਨਾ ਕਿਤੇ ਜਿਹੜੀਆਂ ਉਹ ਅੱਖਾਂ ਖੁੱਲਣਗੀਆਂ ਕਿ ਪਬਲਿਕ ਜਿਹੜੀ ਆ ਹੁਣ ਸਾਨੂੰ ਸਵਾਲ ਪੁੱਛਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਸਵਾਲ ਪੁੱਛੇ ਤੇ ਉਹਨਾਂ ਨੇ ਸਾਡੇ ਤੋਂ ਮੂੰਹ ਜਿਹੜਾ ਉਹ ਮੋੜ ਲੈਣਾ ਤੇ ਕਿਸੇ ਨਾ ਕਿਸੇ ਨਵਾਂ ਜਿਹੜਾ ਲੀਡਰ ਆ ਉਹਨੂੰ ਲਿਆ ਕੇ ਸਾਡੀ ਜਗ੍ਹਾ 'ਤੇ ਬਿਠਾ ਦੇਣਾ। ਤੇ ਇਸ ਕਰਕੇ ਕਿਤੇ ਨਾ ਕਿਤੇ ਇਹਨਾਂ ਦੇ ਸਿਰਾਂ ਦੇ ਉੱਤੇ ਜਿਹੜੀ ਇਹ ਤਲਵਾਰ ਲਟਕੀ ਆ ਉਹਦਾ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਅਸਰ ਦਿਖੇ, ਸ਼ਾਇਦ ਇਹ ਲੀਡਰ ਜਿਹੜੇ ਕੁਝ ਸਮਝਣ ਤੇ ਇਹ ਜਿਹੜੀ ਉੱਥੋਂ ਦੀ ਗੰਦੀ ਰਾਜਨੀਤੀ ਚੱਲੀ ਆ ਇਹਦੇ 'ਤੇ ਕੋਈ ਨਾ ਕੋਈ ਲਗਾਮ ਲੱਗੇ। ਅੱਜ ਲਈ ਇੰਨਾ ਹੀ ਦਰਸ਼ਕੋ, ਆਉਣ ਵਾਲੇ ਸਮੇਂ 'ਚ ਫੇਰ ਕੋਈ ਨਵੇਂ ਮੁੱਦੇ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਅੱਜ ਲਈ ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।